ਜੀ ਡਾਕਟਰ ਸਾਹਿਬ, ਬਿਹਾਰ ਚੋਣਾਂ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ? हाँ जी, मैं पहले सैक्शन 'ਚ ਗੱਲ ਕਰਨਾ ਚਾਹੁੰਦਾ ਸੀ, ਪਰ ਤੁਸੀਂ ਫਿਰ ਬ੍ਰੇਕ ਲੈ ਲਈ ਜੀ, ਕਿਉਂਕਿ ਇਹਦੀ ਕਾਫੀ ਅਹਿਮੀਅਤ ਹੈ। ਹੁਣ ਹਾਲਾਂਕਿ ਸਾਡੇ ਲਈ ਸਰਬੱਤ ਖਾਲਸਾ ਔਰ ਇਸ ਦੀ ਆਊਟਕਮ ਬਹੁਤ ਅਹਿਮੀਅਤ ਵਾਲੀ ਹੈ, ਇਸ ਲਈ ਉਹਨੂੰ ਅਸੀਂ ਪਿਛਲੇ ਬਰਨਰ ਤੇ ਰੱਖ ਦਿੱਤਾ ਜੀ, ਕਿਉਂਕਿ ਕੁਝ ਘਟਨਾਵਾਂ ਹੁੰਦੀਆਂ ਨੇ ਜਿਹੜੀਆਂ ਓਵਰਆਲ ਟ੍ਰੈਂਡ ਸੈਟਰ ਹੁੰਦੀਆਂ। ਜਦੋਂ ਲਗਭਗ 1.5 ਸਾਲ ਪਹਿਲਾਂ ਮੋਦੀ ਜਿੱਤ ਕੇ ਆਇਆ, ਇੱਕ ਵੇਵ ਕ੍ਰੀਏਟ ਕੀਤੀ ਔਰ ਜਿਸ ਕਿਸਮ ਦੇ ਨਾਲ, ਜਿਸ ਤਰੀਕੇ ਨਾਲ ਉਹਨੇ ਯੂਪੀ, ਬਿਹਾਰ, ਉਹਦੇ 'ਚ ਸਾਰੀਆਂ ਖੇਤਰੀ ਪਾਰਟੀਆਂ ਜਿਹੜੀਆਂ ਉਹ ਬਿਲਕੁਲ ਵਾਈਪ ਆਊਟ ਕਰ ਦਿੱਤੀਆਂ ਔਰ ਇਉਂ ਲੱਗਾ ਕਿ ਵੀ ਭਾਰਤ ਦੇ ਵਿੱਚ ਜਿਹੜਾ ਇਹ ਬਹੁ ਗਿਣਤੀ ਹਿੰਦੂਤਵਾ ਦੇ ਸਪੈਲ ਥੱਲੇ ਆ ਗਈ ਹੈ। ਪਤਾ ਨਹੀਂ ਕਿੰਨਾ ਸਮਾਂ ਹੁਣ ਜਿਹੜਾ ਇਹ ਸਾਰਾ ਨਾਜ਼ੀਜ਼ਮ ਇਹਨਾਂ ਦਾ ਚੱਲੇਗਾ ਜੀ। ਪਰ ਕੁਝ ਮਹੀਨਿਆਂ ਬਾਅਦ ਦਿੱਲੀ ਚੋਣਾਂ ਨੇ ਪਹਿਲਾ ਝਟਕਾ ਦਿੱਤਾ ਔਰ ਅਰਵਿੰਦ ਕੇਜਰੀਵਾਲ ਨੇ ਜਿਸ ਤਰੀਕੇ ਨਾਲ 70 ਚੋਂ 67 ਸੀਟਾਂ ਜਿੱਤ ਕੇ ਇਹਨਾਂ ਦੇ ਜੇਤੂ ਰੱਥ ਨੂੰ ਰੋਕਿਆ। ਔਰ ਹੁਣ ਬਿਹਾਰ ਦੇ ਵਿੱਚ ਚੋਣਾਂ ਸੀ। ਬਿਹਾਰ ਬਹੁਤ ਵੱਡਾ ਸੂਬਾ ਹੈ, ਉਹਦੇ 'ਚ ਲਗਭਗ 6.5 ਕਰੋੜ ਵੋਟਰ ਹੈ ਜੀ ਔਰ 52 ਸੀਟਾਂ ਪਾਰਲੀਮੈਂਟ ਦੀਆਂ ਇਹ ਜਾਂਦੀਆਂ ਨੇ ਇਹਦੇ 'ਚੋਂ। ਔਰ ਬਹੁਤ ਸਾਰਿਆਂ ਨੇ ਜ਼ਿਕਰ ਤਾਂ ਕੀਤਾ ਕਿ ਵੀ ਕਿਵੇਂ ਜਿਹੜੇ ਚੋਣ ਨਤੀਜੇ ਆਏ ਨੇ ਉਹਦੇ 'ਚ 243 ਸੀਟਾਂ ਬਿਹਾਰ ਅਸੈਂਬਲੀ ਦੀਆਂ ਨੇ ਔਰ ਉਹਨਾਂ 'ਚੋਂ 178 ਸੀਟਾਂ ਜਿਹਨੂੰ ਮਹਾਗਠਬੰਧਨ ਜਿਹਦਾ ਨਾਮ ਉਹਨਾਂ ਨੇ ਦਿੱਤਾ ਸੀ ਉਹ ਉਹਨਾਂ ਨੇ ਜਿੱਤੀਆਂ ਨੇ, ਜਿਨ੍ਹਾਂ ਦੇ ਵਿੱਚ ਆਰਜੇਡੀ ਰਾਸ਼ਟਰੀ ਜਨਤਾ ਦਲ ਲਾਲੂ ਪ੍ਰਸਾਦ ਯਾਦਵ ਦਾ ਔਰ ਜੇਡੀ ਜਨਤਾ ਦਲ ਯੂ ਜਿਹਦਾ ਨਿਤੀਸ਼ ਕੁਮਾਰ ਦੀ ਪਾਰਟੀ ਜਿਹੜਾ ਚੀਫ ਮਿਨਿਸਟਰ ਹੈ ਇਹਦੇ 'ਚ ਇਹਨਾਂ ਨੇ 178 ਜਿੱਤੀਆਂ, ਜਿਨ੍ਹਾਂ 'ਚ ਰਾਸ਼ਟਰੀ ਜਨਤਾ ਦਲ ਨੂੰ 80, JDU ਨੂੰ 71 ਔਰ ਕਾਂਗਰਸ ਵੀ ਇਸ ਮਹਾਗਠਬੰਧਨ ਦਾ ਹਿੱਸਾ ਸੀ, ਕਾਂਗਰਸ ਨੂੰ ਵੀ ਸਾਹ ਆਇਆ, ਉਹਨਾਂ ਨੇ 27 ਸੀਟਾਂ ਜਿੱਤੀਆਂ ਨੇ। ਪਿਛਲੀ ਅਸੈਂਬਲੀ 'ਚ ਕਾਂਗਰਸ ਨੂੰ ਸਿਰਫ 5 ਮਿਲੀਆਂ ਸੀ ਜੀ ਔਰ ਇਹ ਬਹੁਤ ਵੱਡੀ ਵਿਕਟਰੀ ਹੈ, ਬਹੁਤ ਵੱਡੀ ਵਿਕਟਰੀ ਹੈ। ਬੀਜੇਪੀ ਜਿਹਦੇ ਕੋਲ ਪਿਛਲੀਆਂ ਚੋਣਾਂ ਵੇਲੇ ਜਦੋਂ ਅਸੈਂਬਲੀ ਚੋਣਾਂ ਵੀ ਹੋਈਆਂ ਇਹਨਾਂ ਦਾ ਸੁਸ਼ੀਲ ਮੋਦੀ ਡਿਪਟੀ ਚੀਫ ਮਿਨਿਸਟਰ 91 ਸੀਟਾਂ ਇਹਨਾਂ ਨੂੰ ਮਿਲੀਆਂ ਸੀ, ਲੇਕਿਨ ਪਾਰਲੀਮੈਂਟ ਦੀਆਂ ਸੀਟਾਂ ਦੇ ਵੇਲੇ ਤਾਂ ਕਲੀਨ ਸਵੀਪ ਕੀਤਾ ਉਹਨਾਂ ਨੇ। ਸੋ ਉਹਨਾਂ ਦੀਆਂ ਸਿਰਫ 91 ਤੋਂ ਘੱਟ ਕੇ ਜਿਹੜੀਆਂ ਬੀਜੇਪੀ ਦੀਆਂ ਨੇ 53 ਸੀਟਾਂ ਰਹਿ ਗਈਆਂ ਤੇ ਬਾਕੀ ਜਿੰਨੀਆਂ ਨਿੱਕੀਆਂ ਨਿੱਕੀਆਂ ਪਾਰਟੀਆਂ, ਮਾਂਝੀ ਦੀ ਪਾਰਟੀ, ਰਾਮ ਵਿਲਾਸ ਪਾਸਵਾਨ, ਇਹਨਾਂ ਸਾਰਿਆਂ ਨੂੰ ਕੁੱਲ ਮਿਲਾ ਕੇ 5 ਸੀਟਾਂ ਮਿਲੀਆਂ ਨੇ ਔਰ 18 ਬਿਹਾਰ ਦੇ ਜ਼ਿਲ੍ਹਿਆਂ 'ਚ ਬੀਜੇਪੀ ਨੂੰ ਇੱਕ ਵੀ ਸੀਟ ਨਹੀਂ ਮਿਲੀ। ਹੁਣ ਇਸ ਦੇ ਕੀ ਕਨਸੀਕੁਐਂਸਿਸ ਨੇ ਔਰ ਮੈਂ ਸਮਝਦਾ ਵੀ ਪਹਿਲਾ ਤਾਂ ਇਹ ਹੈ, ਹੁਣ ਬਹੁਤ ਸਾਰੇ ਜਿਵੇਂ ਫਾਰਮਰਸ ਦੇ ਖਿਲਾਫ ਇਹ ਲੈਂਡ ਐਕੁਇਜ਼ੀਸ਼ਨ ਐਕਟ ਪਾਸ ਕਰਾਉਣਾ ਚਾਹੁੰਦੇ ਸੀ, ਰਾਜ ਸਭਾ 'ਚ ਰੁਕ ਗਿਆ ਜੀ ਕਿਉਂਕਿ ਰਾਜ ਸਭਾ 'ਚ ਇਹਨਾਂ ਦੀ ਬੀਜੇਪੀ ਦੀ ਮੈਜੋਰਟੀ ਨਹੀਂ ਹੈ, ਉੱਥੇ ਕਾਂਗਰਸ ਔਰ ਦੂਸਰੀਆਂ ਧਿਰਾਂ ਦੀ ਹੈ। ਹੁਣ ਇਹਨਾਂ ਨੂੰ ਇਹ ਸੀ ਕਿ ਬਿਹਾਰ ਤਾਂ ਸਾਡੇ ਹੱਥਾਂ 'ਚ ਹੈ ਹੀ ਹੈ, ਅਸੀਂ ਆਲਰੇਡੀ 1.5 ਸਾਲ ਪਹਿਲਾਂ ਪਾਰਲੀਮੈਂਟ ਚੋਣਾਂ ਵੇਲੇ ਲਿਆ ਤੇ ਜੋ ਇਹ ਅਸੈਂਬਲੀ 'ਚ ਮੈਜੋਰਟੀ 'ਚ ਚਲੇ ਜਾਂਦੇ ਜਾਂ 2/3 ਜਿਵੇਂ ਡੀਕਦੇ ਸੀ ਤੇ ਫਿਰ ਜਿਹੜੀਆਂ 52 ਸੀਟਾਂ ਤਾਂ ਪਾਰਲੀਮੈਂਟ ਦੀਆਂ ਨੇ, ਰਾਜ ਸਭਾ ਦੀਆਂ ਸੀਟਾਂ ਜਿਹੜੀਆਂ ਨੇ ਉਹ ਸਟੇਟ ਦੇ MLA ਚੁਣਦੇ ਨੇ। ਫਿਰ ਬਿਹਾਰ 'ਚੋਂ ਜਿਨ੍ਹਾਂ ਦੀ ਹੁਣ ਟਰਮ ਮੁੱਕ ਜਾਣੀ ਹੈ ਰਾਜ ਸਭਾ ਦੇ ਮੈਂਬਰਾਂ ਦੀ, ਉਹਨਾਂ ਨੂੰ ਬਿਹਾਰ ਅਸੈਂਬਲੀ ਨਹੀਂ ਚੁਣਨਾ ਸੀ ਜਿਹੜੇ ਬਿਹਾਰ ਦੇ ਮੈਂਬਰ ਨੇ ਔਰ ਉਹਦੇ ਥੱਲੇ ਇਹਨਾਂ ਨੂੰ ਸੀ ਕਿ ਸਾਡੇ ਫਿਰ ਉੱਥੋਂ ਵੀ ਬੀਜੇਪੀ ਦੇ ਆ ਜਾਣਗੇ ਤੇ ਜੇ ਰਾਜ ਸਭਾ 'ਚ ਵੀ ਇਹਨਾਂ ਦੀ ਮੈਜੋਰਟੀ ਹੋ ਜਾਏ ਫਿਰ ਤਾਂ ਇਹ ਜਿਹੜੀ ਹੈ ਡੈਮੋਕ੍ਰੈਟਿਕਲ ਡਿਕਟੇਟਰਸ਼ਿਪ ਇੰਪਲੀਮੈਂਟ ਕਰ ਦੇਣਗੇ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਦਾ, ਔਰ ਇਹਦੇ ਜ਼ਿਕਰ ਕਿਸੇ ਮੀਡੀਆ ਐਨਾਲਿਸਿਸ ਨੇ ਨਹੀਂ ਕੀਤਾ ਕਿ ਲੌਂਗ ਟਰਮ ਇਹੀ ਨਹੀਂ ਵੀ ਇਹਦਾ ਰੱਥ ਰੁਕਿਆ, ਅਸਹਿਨਸ਼ੀਲਤਾ ਨੂੰ ਲੋਕਾਂ ਨੇ ਨਕਾਰਿਆ ਔਰ ਜਿਹੜਾ ਨਾਰਾ ਉੱਥੇ ਗੂੰਜਿਆ ਕਿ ਉਹਨਾਂ ਨੇ ਕਿਹਾ, ਲਾਲੂ ਨੇ ਵੀ ਕਿਹਾ ਕਿ ਜੀ ਮੈਂ ਲਾਲਟਨ ਲੈ ਕੇ ਬਨਾਰਸ ਜਾਵਾਂਗਾ, ਪਰ ਇਹ ਸੀ ਕਿ ਇੱਕ ਬਿਹਾਰੀ ਨਾਗਪੁਰੀਆ ਪੇ ਭਾਰੀ, ਕਿ ਨਿਤੀਸ਼ ਕੁਮਾਰ ਆਇਆ ਉਹ ਨਾਗਪੁਰ ਤੋਂ ਜਿੱਥੋਂ ਡਾਇਰੈਕਸ਼ਨ ਨਿਕਲਦੇ ਸੀ ਉਹਦੇ ਉੱਤੇ ਉਹ ਹਾਵੀ ਹੋ ਗਿਆ। ਸੋ ਜਿਸ ਕੋ ਕਾਟ ਸਕੇ ਨਾ ਆ ਰਹੀ ਉਸਕੋ ਕਾਟੇ ਬਿਹਾਰੀ। ਹੁਣ ਉਹ RSS ਨੂੰ ਕਹਿ ਰਹੇ ਨੇ, ਸਮਝਦੇ ਸੀ ਕੋਈ ਨਹੀਂ, ਆਹ ਦੇਖ ਲਓ ਬਿਹਾਰ ਨੇ ਤੁਹਾਡੀ ਖਬਰ ਬਣਾ ਦਿੱਤੀ। ਸੋ ਇਹ ਆਪਣੀ ਥਾਂ ਤੇ, ਪਰ ਅਸੀਂ ਇਹ ਸਮਝਦੇ ਹਾਂ ਵੀ ਇਸ ਦਾ ਜਿੱਥੇ ਇੱਕ ਮੈਸੇਜ ਜਿਸ ਤਰੀਕੇ ਨਾਲ ਇਹਨਾਂ ਨੇ ਦਾਦਰੀ ਕਾਂਡ ਤੋਂ ਸ਼ੁਰੂ ਕਰਕੇ ਮੁਸਲਮਾਨਾਂ ਨੂੰ ਟਾਰਗੇਟ ਕੀਤਾ, ਪੋਲਰਾਈਜ਼ ਕੀਤਾ, ਨਫ਼ਰਤ ਫੈਲਾਈ, ਈਵਨ ਜਿਹੜਾ ਇਹਨਾਂ ਦਾ ਇੱਕ ਵਿਜੈ ਵਰਗੀਆ ਜਨਰਲ ਸੈਕਟਰੀ ਹੈ ਜੀ, ਉਹਨੇ ਜਿਸ ਤਰੀਕੇ ਦੇ ਨਾਲ, ਜੇ ਸ਼ਾਹਰੁਖ ਖਾਨ ਨੇ ਕਿਹਾ ਵੀ ਇੰਡੀਆ 'ਚ ਇੰਟੋਲਰੈਂਸ ਵੱਧ ਰਹੀ ਹੈ ਤਾਂ ਉਹਨੇ ਉੱਥੇ ਬਿਹਾਰ 'ਚ ਆਉਣਾ ਹੀ ਸੀ ਔਰ ਉਹਨੇ ਕਿਹਾ ਜੀ ਇਹ ਪਾਕਿਸਤਾਨ ਭੇਜੋ ਇਹਨੂੰ। ਔਰ ਹੁਣ ਸ਼ਤਰੂਘਨ ਸਿਨਹਾ ਜਿਹੜਾ ਬੀਜੇਪੀ ਦਾ ਮੈਂਬਰ ਪਾਰਲੀਮੈਂਟ ਹੈ ਪਟਨਾ ਸਾਹਿਬ ਤੋਂ ਔਰ ਸਟਾਰ ਕੈਂਪੇਨਰ ਰਿਹਾ, ਉਹਨੇ ਨਿਤੀਸ਼ ਕੁਮਾਰ ਨੂੰ ਵਧਾਈ ਦਿੱਤੀ ਹੈ ਔਰ ਉਹਨੇ ਕਿਹਾ ਕਿ ਜੀ ਇਹ ਬੀਜੇਪੀ ਦੇਖੇ ਵੀ ਕਿਉਂ ਹਾਰਿਆ
ਔਰ ਉਹਦੇ ਬਾਰੇ ਇਹੀ ਜਿਹੜਾ ਵਿਜੇ ਵਰਗੀਆ ਅੱਜ ਕਹਿੰਦਾ ਕਿ ਕੁੱਤਾ ਕਈ ਵਾਰੀ ਜਦੋਂ ਕਾਰ ਦੇ ਥੱਲੇ ਆ ਜਾਏ ਤੇ ਕਾਰ ਮੂਵ ਕਰਦੀ ਰਹੇ ਤਾਂ ਕੁੱਤਾ ਸਮਝਦਾ ਮੇਰੇ ਕਰਕੇ ਮੂਵ ਕਰ ਰਹੀ ਹੈ। ਸੋ ਉਹਨੇ ਸ਼ਤਰੂਘਨ ਸਿਨਹਾ ਦੇ ਲਈ ਇਹ ਸੋ ਇੱਕ ਪਾਸੇ ਇਸ ਕਿਸਮ ਦੀ ਹੇਟਰੇਡ ਸੀ ਤੇ ਦੂਸਰੇ ਪਾਸੇ ਇਹਨਾਂ ਨੇ ਖੇਤਰੀ ਪਾਰਟੀਆਂ ਨੇ ਵਾਪਸ ਆਪਣੀ ਗਰਾਊਂਡ ਗੇਨ ਕੀਤੀ ਹੈ ਜਿਹੜੀ ਪਿਛਲੀ ਪਾਰਲੀਮੈਂਟ ਦੀਆਂ ਚੋਣਾਂ ਵੇਲੇ ਲੂਜ਼ ਕਰ ਦਿੱਤੀ ਸੀ। ਸੋ ਇਹ ਅਸੀਂ ਸਮਝਦੇ ਹਾਂ ਵੀ ਇੱਕ ਬੜੀ ਪੋਜ਼ਿਟਿਵ ਡਿਵੈਲਪਮੈਂਟ ਹੈ। ਹਿੰਦੂ ਤਵੀਆਂ ਨੂੰ ਮੂੰਹ ਦੀ ਖਾਣੀ ਪਈ ਹੈ ਰਾਜ ਸਭਾ ਚ ਇਹਨਾਂ ਦੀ, ਕਿਉਂਕਿ ਹੁਣ ਇਸ ਤੋਂ ਬਾਅਦ ਚੋਣਾਂ ਪੱਛਮੀ ਬੰਗਾਲ ਚ ਹੋਣੀਆਂ ਨੇ ਔਰ ਨਾਰਥ ਈਸਟ ਦੇ ਵੀ ਕਿਸੇ ਸੂਬੇ ਚ ਤਮਿਲਨਾਡੂ ਚ ਨੇ ਔਰ 2017 ਚ ਫਿਰ ਪੰਜਾਬ ਚ ਨੇ। ਪਰ ਪੰਜਾਬ ਦੇ ਹਵਾਲੇ ਨਾਲ ਕੱਲ ਦੇ ਇੱਕ ਪ੍ਰੋਗਰਾਮ ਚ ਜਿਹੜਾ ਮੌਂਟਰੀਆਲ ਚ ਹੁੰਦਾ ਹੈ ਹਮਸਫਰ ਤੇ ਉਹਨਾਂ ਨੇ ਮੈਨੂੰ ਪੁੱਛਿਆ ਕੀ ਹੈ, ਮੈਂ ਕਿਹਾ ਇਹ ਬਾਦਲ ਦੇ ਲਈ ਬਰੀਦਰ ਹੈ, ਬਾਦਲ ਨੂੰ ਇਹ ਸੈੱਟ ਬਹਿੰਦਾ ਜਿਹੜੀ ਬਿਹਾਰ ਦੇ ਵਿੱਚ ਡਿਵੈਲਪਮੈਂਟ ਹੋਈ ਹੈ, ਕਿਉਂਕਿ ਜੇ ਬਿਹਾਰ ਦੇ ਵਿੱਚ ਬੀਜੇਪੀ ਸਵੀਪ ਕਰਦੀ ਫਿਰ ਇਹਨਾਂ ਨੇ ਇਹਨੂੰ ਵੀ ਠੁੱਡ ਮਾਰਨਾ ਸੀ ਪੰਜਾਬ ਦੇ ਵਿੱਚ। ਲੇਕਿਨ ਹੁਣ ਜਿਸ ਤਰੀਕੇ ਦੀ ਜਿਹੜੀ ਹੈ ਉਹ ਹਾਰ ਹੋਈ ਹੈ, ਮੁੱਦੇ ਮੂੰਹ ਡਿੱਗੇ ਨੇ, ਇਹਦੇ ਥੱਲੇ ਜਿਹੜਾ ਇਹਨਾਂ ਦਾ ਨੁਕਸਾਨ ਹੋਏਗਾ ਔਰ ਅਸੀਂ ਇਹ ਦੇਖਦੇ ਹਾਂ ਕਿ ਕਿਵੇਂ ਆਰਐਸਐਸ ਪੰਜਾਬ ਦੇ ਵਿੱਚ ਇਸ ਦੇ ਲਈ ਤਿਆਰੀ ਕਰ ਰਹੀ ਸੀ। ਅੱਜ ਦੀ ਇੱਕ ਖਬਰ 'ਚ ਹੀ ਹੈ ਕਿ ਪੰਜਾਬ ਦੇ 3000 ਪਿੰਡ ਆਰਐਸਐਸ ਦੇ ਸੰਪਰਕ 'ਚ। ਇਹ ਜਗਦੀਸ਼ ਗਗਨੇਜਾ ਜਿਹੜਾ ਕਿ ਰਿਟਾਇਰਡ ਬ੍ਰਿਗੇਡੀਅਰ ਹੈ ਔਰ ਆਰਐਸਐਸ ਦਾ ਪੰਜਾਬ ਦਾ ਕੋ-ਆਰਗੇਨਾਈਜ਼ਰ ਹੈ ਉਹਦਾ ਇਹ ਬਿਆਨ ਹੈ। ਹੁਣ ਤੁਸੀਂ ਦੇਖ ਲਓ ਵੀ 12000 ਪਿੰਡਾਂ ਚੋਂ ਆਲਰੇਡੀ 3000 ਪਿੰਡ ਉਹ ਕਹਿੰਦੇ ਵੀ ਸਾਡੇ ਸੰਪਰਕ 'ਚ ਨੇ ਔਰ ਉਹਨੇ ਇਹ ਕਿਹਾ ਜੀ ਪੰਜਾਬ ਸਰਕਾਰ ਜਿਹੜੀ ਬੇਅਦਬੀ ਦੀਆਂ ਘਟਨਾਵਾਂ ਉਹਨਾਂ ਨਾਲ ਠੀਕ ਤਰ੍ਹਾਂ ਡੀਲ ਨਹੀਂ ਕੀਤਾ। ਉਹਨਾਂ ਨੇ ਇਹ ਕਿਹਾ ਕਿ ਵੀ ਪਹਿਲਾਂ ਹੀ ਪੰਜਾਬ ਦੇ ਲੋਕਾਂ ਨੇ ਮਾੜਾ ਸਮਾਂ ਦੇਖਿਆ ਔਰ ਉਹਨੇ ਕਿਹਾ ਕਿ ਸੰਘ ਦੇ ਪੰਜਾਬ ਦੇ ਪਿੰਡੂ ਹਲਕਿਆਂ ਵਿੱਚ ਆਪਣੇ ਵੱਧ ਰਹੇ ਆਧਾਰ ਬਾਰੇ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਸੰਘ ਦੀਆਂ ਚਾਹੇ 3000 ਪਿੰਡਾਂ ਵਿੱਚ ਸ਼ਾਖਾਵਾਂ ਨਹੀਂ ਹਨ ਤੇ ਲੋਕ ਸੰਘ ਨਾਲ ਜੁੜ ਰਹੇ ਹਨ। ਰਾਜ ਵਿੱਚ ਪਿਛਲੇ 1 ਸਾਲ ਵਿੱਚ 135 ਸ਼ਾਖਾਵਾਂ ਵੱਧ ਗਈਆਂ ਹਨ ਕਿ ਆਰਐਸਐਸ ਨੇ 135 ਆਪਣੀਆਂ ਆਊਟਫਿਟਸ ਹੋਰ ਪੰਜਾਬ ਦੇ ਵਿੱਚ ਕ੍ਰੀਏਟ ਕੀਤੀਆਂ। 699 ਤੋਂ ਸ਼ਾਖਾਵਾਂ ਦੀ ਗਿਣਤੀ ਵੱਧ ਕੇ 827 ਹੋ ਗਈ। ਇਹ ਪੰਜਾਬ ਦਾ ਹਾਲ ਹੈ। ਦੇਸ਼ ਭਰ ਵਿੱਚ ਪਿਛਲੇ 10 ਸਾਲਾਂ 'ਚ 10,500 ਸ਼ਾਖਾਵਾਂ ਵਧੀਆਂ ਹਨ। ਸੋ ਇਹ ਜਿਹੜਾ ਆਰਐਸਐਸ ਦਾ ਇਹ ਏਜੰਡਾ ਸੀ ਕਿ ਪੰਜਾਬ ਦੇ ਵਿੱਚ, ਔਰ ਅਸੀਂ ਸਮਝਦੇ ਹਾਂ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਇਸ ਦਾ ਹੀ ਹਿੱਸਾ ਸੀ। ਸੋ ਘੱਟੋ ਘੱਟ ਬਿਹਾਰ ਵਾਲੇ ਇਸ ਸਾਰੇ ਇਹਨਾਂ ਦੇ ਮੂੰਹ ਤੇ ਵੱਜੇ ਚਪੇੜ ਨੇ ਇੱਕ ਵਾਰੀ ਇਹਨਾਂ ਨੂੰ ਜ਼ਰੂਰ ਬੈਕ ਗੇਅਰ ਲਾ ਦਿੱਤਾ ਹੈ ਔਰ ਇਹ ਹੁਣ ਕੀ ਕਰਨਗੇ, ਆਪਣੀ ਹਿੰਦੂਤਵੀ ਧਾਰਾ ਨੂੰ ਹੋਰ ਤਿੱਖੀ ਕਰਨਗੇ ਜੀ, ਘੱਟ ਗਿਣਤੀਆਂ ਦੇ ਖਿਲਾਫ ਹੋਰ ਲੈਣਗੇ। ਪਰ ਘੱਟੋ ਘੱਟ ਪੰਜਾਬ ਦੇ ਵਿੱਚ ਬਾਦਲ ਨੂੰ ਇੱਕ ਬਰੀਦਰ ਜ਼ਰੂਰ ਮਿਲਿਆ। ਸੋ ਕੁੱਲ ਮਿਲਾ ਕੇ ਅਸੀਂ ਮੁਬਾਰਕਬਾਦ ਦਿੰਦੇ ਹਾਂ ਨਿਤੀਸ਼ ਕੁਮਾਰ ਨੂੰ, ਲਾਲੂ ਯਾਦਵ ਨੂੰ। ਲਾਲੂ ਯਾਦਵ ਠੀਕ ਕਹਿੰਦਾ ਸੀ, ਭਾਈ ਮੈਂ ਲਾਲੂ ਹੂੰ ਲੱਲੂ ਨਹੀਂ। ਉਹਨੇ ਦੱਸ ਦਿੱਤਾ ਵੀ ਲੱਲੂ ਨਹੀਂ ਹੈ, ਲਾਲੂ ਹੈ। ਜੀ ਡਾਕਟਰ ਸਾਹਿਬ, ਥੈਂਕ ਯੂ ਤੁਹਾਡਾ ਬਹੁਤ ਬਹੁਤ। ਹੁਣ ਅਸੀਂ ਆਪਾਂ ਈਮੇਲ ਪੜ੍ਹਦੇ ਹਾਂ ਸਾਡੇ ਦਰਸ਼ਕਾਂ ਨੂੰ ਜਿਹੜੀਆਂ ਆਈਆਂ ਨੇ। ਸਾਡੇ ਕੋਲ ਪਹਿਲੀ ਈਮੇਲ ਆਈ ਹੈ ਵੀਰ ਅਮਨਦੀਪ ਸਿੰਘ ਜੀ ਦੀ। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਇਹ ਮੇਰੀ ਆਪ ਜੀ ਨੂੰ ਦੂਸਰੀ ਲਿਖਤ ਹੈ। ਆਪ ਜੀ ਦੀ ਸਾਰੀ ਟੀਮ ਨੂੰ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖਣ। ਗੁਰੂ ਸਾਹਿਬ ਜੀ ਦੀ ਹੋਈ ਬੇਅਦਬੀ ਕਰਕੇ ਹਰ ਸਿੱਖ ਦੇ ਹਿਰਦੇ ਵਲੂੰਦਰੇ ਪਏ ਹਨ। ਆਪ ਜੀ ਦੇ ਕੋਲ ਸੂਝਵਾਨ ਸਿੱਖ ਸੰਗਤਾਂ ਦੀਆਂ ਲਿਖਤਾਂ ਆਈਆਂ ਹੋਈਆਂ ਨੇ ਤੇ ਬਹੁਤ ਸਮਝਦਾਰ ਤਾਂ ਮੈਂ ਨਹੀਂ, ਪਰ ਜੋ ਮਹਿਸੂਸ ਕੀਤਾ ਉਹ ਲਿਖ ਰਿਹਾ ਹਾਂ। ਗੁਰੂ ਸਾਹਿਬ ਜੀ ਦੀ ਬੇਅਦਬੀ ਕੁਝ ਏਦਾਂ ਜਾਪਦੀ ਹੈ ਜਿੱਦਾਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨਾਂ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਏਮਾਨ ਸਭ ਮਹਾਨ ਸ਼ਖਸੀਅਤਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੋਵੇ। ਡਾਕਟਰ ਸਾਹਿਬ ਜੀ, ਸਾਡਾ ਦੁਸ਼ਮਣ ਆਰਐਸਐਸ ਹੈ ਜਿਸ ਨੇ 100 ਸਾਲ ਦੀ ਤਿਆਰੀ ਕੀਤੀ ਹੋਈ ਹੈ ਤੇ ਫੁੱਲੀ ਟ੍ਰੇਨਡ ਹੈ ਹਰ ਪ੍ਰਕਾਰ ਦੇ ਹਥਿਆਰਾਂ ਦੇ ਨਾਲ, ਤੇ ਦੂਜੇ ਪਾਸੇ ਅਸੀਂ ਹਾਂ ਜਿਨ੍ਹਾਂ ਕੋਲ ਨਾ ਹਥਿਆਰ ਹਨ ਤੇ ਨਾ ਟ੍ਰੇਨਿੰਗ। ਜੇ ਹਥਿਆਰ ਰੱਖ ਕੇ ਚਲਾਉਣਾ ਨਹੀਂ ਜਾਣਦੇ ਤਾਂ ਉਹ ਸਗੋਂ ਉਹ ਜ਼ਿਆਦਾ ਖਤਰਨਾਕ ਹੋ ਜਾਂਦਾ ਹੈ। ਦੁਸ਼ਮਣ ਬਿਨਾਂ ਹਥਿਆਰਾਂ ਦੇ ਜੰਗ ਦੀ ਟ੍ਰੇਨਿੰਗ ਲੈ ਰਿਹਾ ਹੈ ਤੇ ਅਸੀਂ ਗੱਤਕਾ ਵੀ ਨਹੀਂ ਜਾਣਦੇ। ਦੁਸ਼ਮਣ ਨੇ ਏਦਾਂ ਨਹੀਂ ਲਲਕਾਰਿਆ ਸਿੱਖ ਕੌਮ ਨੂੰ ਬਿਨਾਂ ਤਿਆਰੀ ਦੇ। ਅਕਸਰ ਉਹਨਾਂ ਨੂੰ ਆਪਣੇ ਪਿੱਛੇ ਕਿਸੇ ਦਾ ਹੱਥ ਦਿਸਦਾ ਹੈ ਤੇ ਤਾਂ ਹੀ ਉਹ ਹੁਣ ਬਾਲਮੀਕੀ ਅਤੇ ਮੁਸਲਮਾਨਾਂ ਦੇ ਧਾਰਮਿਕ ਗ੍ਰੰਥਾਂ ਤੇ ਵਾਰ ਕਰ ਰਹੇ ਹਨ ਤਾਂ ਜੋ ਉਹਨਾਂ ਨੂੰ ਸਿੱਖਾਂ ਦੇ ਖਿਲਾਫ ਕੀਤਾ ਜਾ ਸਕੇ। ਉਹ ਅਸਫਲ ਹੁੰਦਾ ਦਿਖ ਰਿਹਾ ਹੈ ਕਿਉਂਕਿ ਇਹ ਤਾਂ ਸਿੱਖਾਂ ਨਾਲ ਰੋਜ਼ ਧਰਨਿਆਂ 'ਚ ਸ਼ਾਮਲ ਹੋ ਰਹੇ ਹਨ। ਕਿਤੇ ਏਦਾਂ ਤਾਂ ਨਹੀਂ ਕਿ ਦੁਸ਼ਮਣ ਅਤੇ ਏਜੰਸੀਆਂ ਨੇ ਸਿੱਖਾਂ ਦਾ ਇੱਕ ਹੋਰ ਘੱਲੂਘਾਰਾ ਪਲਾਨ ਕੀਤਾ ਹੈ ਤੇ ਕੋਟਕਪੁਰੇ ਉਸ ਦਾ ਟ੍ਰੇਲਰ ਦਿਖਾਇਆ ਸੀ ਸਾਨੂੰ। ਹੋਰ ਕੋਈ ਉਮੀਦ ਵੀ ਨਹੀਂ ਕੀਤੀ ਜਾ ਸਕਦੀ ਆਰਐਸਐਸ ਦੇ ਏਜੰਟ ਬਾਦਲ ਤੋਂ। ਕਿਤੇ ਇਹ ਸਾਡੇ ਨਾਲ ਯਹੂਦੀਆਂ ਵਾਲਾ ਕੰਮ ਨਾ ਵਰਤਾ ਦੇਣ ਜਿਵੇਂ ਹਿਟਲਰ ਨੇ ਯਹੂਦੀਆਂ ਨੂੰ ਗੈਸ ਚੈਂਬਰਸ ਤੱਕ ਲਿਆਉਣ ਲਈ ਗੱਦਾਰ ਯਹੂਦੀ ਹੀ ਵਰਤੇ ਸੀ।
ਸਰਬੱਤ ਖਾਲਸਾ ਦੀ ਆੜ ਵਿੱਚ ਇਹ ਕੁਝ ਅਜਿਹਾ ਨਾ ਕਰ ਦੇਣ। ਸਰਬੱਤ ਖਾਲਸਾ ਜ਼ਰੂਰੀ ਹੈ, ਪਰ ਸਤਰਕ ਰਹਿਣਾ ਵੀ ਜ਼ਰੂਰੀ ਹੈ। ਇਸ ਬਾਰੇ ਕਾਫੀ ਸਿੰਘ YouTube ਰਾਹੀਂ ਤੇ ਸਿੱਖ ਵਾਇਸ ਵੱਲੋਂ ਵੀ ਫਿਕਰ ਜ਼ਾਹਰ ਕਰ ਰਹੇ ਹਨ। ਸਰਬੱਤ ਖਾਲਸਾ ਵਿੱਚੋਂ ਖਾਲਸਾ ਪਾਰਲੀਮੈਂਟ ਕੱਢਣ ਦੇ ਆਪ ਜੀ ਦੇ ਵਿਚਾਰਾਂ ਨਾਲ ਮੈਂ ਬਿਲਕੁਲ ਸਹਿਮਤ ਹਾਂ। ਇਹ ਖਾਲਿਸਤਾਨ ਵੱਲ ਵੱਧਦਾ ਕਦਮ ਹੈ। ਇਸ ਰਾਹੀਂ ਆਪਾਂ ਕੌਮ ਦੇ ਹਰ ਮਸਲੇ ਨੂੰ ਵਿਚਾਰ ਸਕਦੇ ਹਾਂ ਤੇ ਕੋਈ ਸੋਲੂਸ਼ਨ ਲੱਭ ਸਕਦੇ ਹਾਂ, ਪਰ ਟੈਕਨੋਲੋਜੀ ਦਾ ਫਾਇਦਾ ਜ਼ਰੂਰ ਲੈਣਾ ਬਣਦਾ ਹੈ। ਵੈਸੇ ਸਰਬੱਤ ਖਾਲਸਾ ਅਤੇ ਖਾਲਸਾ ਪਾਰਲੀਮੈਂਟ ਦਾ ਪ੍ਰਬੰਧਕ ਸਿਸਟਮ ਪੰਜ ਪ੍ਰਧਾਨੀ ਹੀ ਹੋਣਾ ਚਾਹੀਦਾ ਹੈ। ਸਰਬੱਤ ਖਾਲਸਾ ਵਿੱਚ ਕੋਈ ਵੀ ਪੰਥ ਦਾ ਗੱਦਾਰ ਨਹੀਂ ਬੁਲਾਉਣਾ ਚਾਹੀਦਾ, ਜਿੱਦਾਂ ਕੁਝ ਆਗੂ ਬਾਦਲ ਮੱਕੜ ਵਰਗਿਆਂ ਨੂੰ ਸੱਦਾ ਦੇਣ ਦੀ ਗੱਲ ਕਰਦੇ ਨੇ। ਇਹਨਾਂ ਨੂੰ ਸੌਦਾ ਲੱਗਣ ਦਾ ਮਤਾ ਹੋਣਾ ਚਾਹੀਦਾ ਹੈ। ਗੁਰਦੁਆਰਿਆਂ 'ਚ ਪ੍ਰਬੰਧ ਵੀ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਹੋਣਾ ਚਾਹੀਦਾ ਹੈ। ਗੁਰੂ ਸਾਹਿਬ ਦਾ ਫਰਮਾਨ ਇੱਕ ਹੈ ਤੇ ਫਿਰ ਇੱਕ ਪਿੰਡ ਵਿੱਚ 4-5 ਗੁਰੂ ਘਰਾਂ ਦੀ ਕੀ ਜ਼ਰੂਰਤ ਹੈ? ਕੀ ਅਸੀਂ ਗੁਰੂ ਸਾਹਿਬ ਦੀ ਬੇਅਦਬੀ ਦਾ ਖੁੱਲਾ ਸੱਦਾ ਦੇ ਰਹੇ ਹਾਂ? ਜਾਤ ਪਾਤ ਦੇ ਨਾਮ ਤੇ ਗੁਰੂ ਸਾਹਿਬ ਨੂੰ ਵੰਡ ਰਹੇ ਹਾਂ, ਜਾਂ ਫਿਰ ਗੁਰੂ ਘਰਾਂ ਦੀਆਂ ਗੋਲਕਾਂ ਲਈ ਪ੍ਰਧਾਨਗੀਆਂ ਮਗਰ ਪਏ ਹਾਂ? ਸਾਡੇ ਬ੍ਰਿਸਬੇਨ ਦੇ ਲੋਕਲ ਗੁਰੂ ਘਰ ਸਾਹਿਬ ਦੀ ਮੈਂਬਰਸ਼ਿਪ $100 ਅਤੇ $1000 ਸਾਲਾਨਾ ਹੈ, ਜੋ ਬਹੁਤ ਜ਼ਿਆਦਾ ਹੈ। ਇੱਕ ਆਮ ਸਿੱਖ ਲਈ ਉਹ ਕਿੱਦਾਂ ਗੁਰੂ ਘਰ ਦੇ ਪ੍ਰਬੰਧ ਕਰ ਸਕਦੇ ਹਨ ਜਾਂ ਪ੍ਰਧਾਨ ਬਣ ਸਕਦੇ ਹਨ? ਇਹ ਸਿਸਟਮ ਬਦਲ ਕੇ ਜੇ ਪੰਜ ਪ੍ਰਧਾਨੀ ਸਿਸਟਮ ਤਿਆਰ ਕੀਤਾ ਜਾਵੇ ਤਾਂ ਆਮ ਸਿੱਖ ਵੀ ਪ੍ਰਧਾਨ ਬਣ ਸਕਦੇ ਹਨ। ਪੰਜਾਬ ਵਿੱਚ ਵੀ ਇਹ ਸਿਸਟਮ ਲਾਗੂ ਹੋਣਾ ਚਾਹੀਦਾ ਹੈ ਅਤੇ 4-5 ਗੁਰੂ ਘਰਾਂ ਦੀ ਥਾਂ ਇੱਕ ਗੁਰੂ ਘਰ ਹੋਵੇ, ਜਿੱਥੇ ਫ੍ਰੀ ਸਕੂਲ, ਗੱਤਕਾ, ਸਪੋਰਟਸ, ਗੁਰਬਾਣੀ ਵਿਚਾਰ, ਕੀਰਤਨ ਸਕੂਲ, ਸਿੱਖ ਲਾਇਬ੍ਰੇਰੀ ਅਤੇ ਗੁਰਬਾਣੀ ਸੰਥੀਆ ਸਿੱਖ ਪ੍ਰਚਾਰ ਸੈਂਟਰ ਖੋਲ੍ਹੇ ਜਾ ਸਕਦੇ ਹਨ। ਇਹ ਸਿੱਖੀ ਦਾ ਬੇਸ ਬਣ ਸਕਦਾ ਹੈ। ਸਿੰਘ ਆਪ ਸੇਵਾ ਨਿਭਾ ਸਕਦੇ ਹਨ। ਸੁਰੱਖਿਆ ਦਾ ਵੀ ਪੂਰਾ ਇੰਤਜ਼ਾਮ ਹੋਣਾ ਚਾਹੀਦਾ ਹੈ ਤਾਂ ਗੁਰੂ ਸਾਹਿਬ ਦੀ ਹੋਰੇ ਬੇਅਦਬੀ ਨੂੰ ਰੋਕਿਆ ਜਾ ਸਕੇ। ਗੁਰੂ ਘਰ ਦਾ ਪ੍ਰਬੰਧਕੀ ਢਾਂਚਾ ਇੱਕ ਹੋਣਾ ਚਾਹੀਦਾ ਹੈ। ਫਿਰ ਚਾਹੇ ਗੁਰੂ ਘਰ ਛੋਟਾ ਹੋਵੇ ਜਾਂ ਵੱਡਾ, ਇਹ ਮਤਾ ਵੀ ਸਰਬੱਤ ਖਾਲਸਾ ਵਿੱਚ ਵਿਚਾਰ ਅਧੀਨ ਲਿਆਉਣਾ ਚਾਹੀਦਾ ਹੈ ਤੇ ਖਾਲਿਸਤਾਨ ਦਾ ਬਲੂਪ੍ਰਿੰਟ ਤਿਆਰ ਕਰਨਾ ਚਾਹੀਦਾ ਹੈ। ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਜ਼ਿੰਦਾਬਾਦ, 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 ਜ਼ਿੰਦਾਬਾਦ ਔਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਇਹ ਬ੍ਰਿਸਬੇਨ ਤੋਂ ਅਮਨਦੀਪ ਸਿੰਘ ਜੀ ਨੇ ਸਾਨੂੰ ਲਿਖਿਆ। ਕਾਫੀ ਡਿਟੇਲ ਲਿਖਤ ਹੈ। ਸਮਾਂ ਸੀਮਾ ਸਾਨੂੰ ਬਹੁਤ ਜ਼ਿਆਦਾ ਡਿਸਕਸ ਨਹੀਂ ਕਰਨ ਦੇਗੀ ਜੀ। ਉਹਨਾਂ ਨੇ ਇਹ ਕਿਹਾ ਵੀ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਸ਼ਹਾਦਤ 10 ਗੁਰੂ ਸਾਹਿਬਾਨ ਦੀ ਜੋਤ ਹੈ ਔਰ ਇਹ ਸਾਡੇ ਲਈ ਅਸਹਿ ਹਿਰਦੇ ਬਲੁੰਦਰਨ ਵਾਲੀ ਗੱਲ ਹੈ। RSS ਇਸ ਦੇ ਪਿੱਛੇ ਹੋਏਗਾ। 100 ਸਾਲ ਦੀ ਉਹਨਾਂ ਦੀ ਟ੍ਰੇਨਿੰਗ ਹੈ। ਸਾਡਾ ਹਾਲ ਤੇ ਹੈ ਵੀ ਭਾਵੇਂ ਤਲਵਾਰਾਂ ਅਸੀਂ ਫੜੀਆਂ ਹੁੰਦੀਆਂ ਨੇ ਪਰ ਗੱਤਕਾ ਵੀ ਨਹੀਂ ਆਉਂਦਾ ਜੀ। ਦੁਸ਼ਮਣ ਹਥਿਆਰਬੰਦ ਹੈ। ਉਹਨਾਂ ਨੇ ਹੁਣ ਜਿਵੇਂ ਮੁਸਲਮਾਨ ਔਰ ਦਲਿਤ ਭਾਈਚਾਰਾ ਸਾਡੇ ਨਾਲ ਜੁੜਿਆ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਪ੍ਰੋਟੈਸਟ, ਇਹਨਾਂ ਨੇ ਉਹਨਾਂ ਨੂੰ ਵੀ ਜਿਵੇਂ ਕੁਰਾਨ ਸ਼ਰੀਫ ਔਰ ਹੁਣ ਰਾਮਾਇਣ ਔਰ ਦੂਸਰੇ ਨੂੰ ਵੀ ਬੇਪਤ ਕੀਤੇ ਜੀ। ਉਹਨਾਂ ਨੇ ਕਿਹਾ ਇਹ ਫਿਕਰ ਦਿਖਾਇਆ ਵੀ ਸਰਬੱਤ ਖਾਲਸਾ ਜ਼ਰੂਰੀ ਹੈ, ਪਰ ਇਹ ਨਾ ਹੋਏ ਕਿ ਵੀ ਜਿਵੇਂ ਗਦਾਰ ਯਹੂਦੀ ਵਰਤ ਕੇ ਗੈਸ ਚੈਂਬਰਾਂ 'ਚ ਉਹਨਾਂ ਨੂੰ ਮਾਰਿਆ ਗਿਆ। ਇਹ ਵੀ ਸਾਡੇ ਇੱਕ ਹੋਰ ਘੱਲੂਘਾਰੇ ਦੀ ਸ਼ੁਰੂਆਤ ਹੋਏ। ਉਹਨਾਂ ਨੂੰ ਸਾਡਾ ਵਰਲਡ ਪਾਰਲੀਮੈਂਟ ਜਾਂ ਖਾਲਸਾ ਪਾਰਲੀਮੈਂਟ ਦਾ ਕਾਨਸੈਪਟ ਚੰਗਾ ਲੱਗਾ ਔਰ ਸਿਸਟਮ ਉਹਨਾਂ ਨੇ ਕਿਹਾ ਕਿ ਵੀ ਇਹ ਪੰਜ ਪ੍ਰਧਾਨੀ ਹੋਏ ਔਰ ਉਹਦੇ 'ਚ ਹਰ ਇੱਕ ਦੀ ਸ਼ਮੂਲੀਅਤ ਹੋਏ। ਗਦਾਰਾਂ ਨੂੰ ਸੋਧਾ ਲਾਉਣ ਦਾ ਮਤਾ ਪਾਸ ਕੀਤਾ ਜਾਏ ਜੀ। ਫਿਰ ਉਹਨਾਂ ਨੇ ਕਿਹਾ ਵੀ ਪਿੰਡਾਂ 'ਚ ਕਿਉਂ 4-4 5-5 ਗੁਰਦੁਆਰੇ ਨੇ ਜ਼ਾਤਾਂ ਦੇ ਨਾਂ ਤੇ। ਔਰ ਉਹਨਾਂ ਨੇ ਆਪਣੇ ਸ਼ਹਿਰ ਬ੍ਰਿਸਬੇਨ ਦਾ ਜ਼ਿਕਰ ਕੀਤਾ ਹੈ ਕਿ ਮੈਂਬਰਸ਼ਿਪ ਜਿਹੜੀ ਹੈ $100 ਤੋਂ $1000 ਕਰ ਦਿੱਤੀ। ਉਹਨਾਂ ਨੇ ਕਿਹਾ ਵੀ ਇਹ ਕੋਈ ਰੋਲ ਮਾਡਲ ਗੁਰਦੁਆਰੇ ਨਹੀਂ ਨੇ। ਇੱਕ ਗੁਰਦੁਆਰਾ ਹੋਏ ਜਿਹਦੇ 'ਚ ਗੁਰਬਾਣੀ ਸੰਥਿਆ, ਗੱਤਕਾ, ਸਕੂਲਿੰਗ, ਸਪੋਰਟਸ, ਲਾਇਬ੍ਰੇਰੀ ਔਰ ਸੁਰੱਖਿਆ ਦਾ ਵੀ ਪ੍ਰਬੰਧ ਹੋਏ ਔਰ ਪ੍ਰਬੰਧਕੀ ਢਾਂਚਾ ਜਿਹੜਾ ਹੈ ਉਹ ਇੱਕ ਬਿਲਕੁਲ ਜਿਹਦੇ 'ਚ ਪੰਜ ਪ੍ਰਧਾਨੀ ਦੇ ਥੱਲੇ ਹਰ ਇੱਕ ਨੂੰ ਸ਼ਮੂਲੀਅਤ ਦਾ ਹੱਕ ਹੋਏ। ਅਸੀਂ ਇਹਨਾਂ ਦੇ ਸਾਰੇ ਵਿਚਾਰਾਂ ਨਾਲ ਸਹਿਮਤ ਹਾਂ, ਕੋਈ ਦੋ ਰਾਵਾਂ ਨਹੀਂ ਨੇ ਜੀ। ਔਰ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਇਹਨਾਂ ਨੇ ਸਾਨੂੰ ਲਿਖਿਆ ਜੀ। ਰੋਸਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ।